ਦਰਸ਼ਕੋ ਬ੍ਰੇਕ ਬਾਅਦ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂ ਤੇ ਸਿਆਸੀ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾਵਾਂਗੇ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਰਾ ਪੋਹ ਦਾ ਮਹੀਨਾ ਔਰ ਮਾਘ ਦੀ ਸ਼ੁਰੂਆਤ ਅਸੀਂ 10ਵੇਂ ਪਾਤਸ਼ਾਹ ਦੀ ਬਾਣੀ ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ ਤਵ ਪ੍ਰਸਾਦ ਸਵਈਏ ਜੀ ਉਹਨਾਂ ਤੇ ਵਿਚਾਰ ਕੀਤੀ। ਹੁਣ ਅਸੀਂ ਵਾਪਸ ਆਪਣੀ ਰੂਟੀਨ ਤੇ ਆ ਗਏ। ਜੀ ਜਿਵੇਂ ਅਸੀਂ ਹਰ ਸੋਮਵਾਰ ਦੇ ਪ੍ਰੋਗਰਾਮ 'ਚ ਭਾਈ ਗੁਰਦਾਸ ਜੀ ਜਿਹੜੇ ਬਹੁਤ ਵੱਡੇ ਸਿੱਖ ਸਕਾਲਰ ਹੋਏ, ਜਿਨ੍ਹਾਂ ਨੇ ਆਦ ਬੀੜ ਗੁਰੂ ਗ੍ਰੰਥ ਸਾਹਿਬ ਦੀ ਉਸ ਦੇ ਉਹ ਲੇਖਕ ਸਨ, ਸਕਰਾਈਬ ਸਨ, ਜਿਨ੍ਹਾਂ ਦੀਆਂ ਵਾਰਾਂ ਤੇ ਕਵਿਤ ਸਵਈਏ ਜਿੱਥੇ ਸਾਡੇ ਇਤਿਹਾਸ ਦੇ ਵੱਡਮੁੱਲੇ ਸਰੋਤ ਨੇ, ਰਿਸੋਰਸਿਸ ਨੇ, ਉੱਥੇ ਭਾਈ ਗੁਰਦਾਸ ਜੀ ਦੀਆਂ ਲਿਖਤਾਂ 'ਚੋਂ ਇੱਕ ਸ਼ਰਧਾ, ਪਿਆਰ, ਗੁਰਸਿੱਖੀ ਦਾ ਅਦਬ ਔਰ ਕਿਵੇਂ ਸਿੱਖ ਦੇ ਅੰਦਰ ਸਿਰਫ ਤੇ ਸਿਰਫ ਗੁਰੂ ਦਾ ਪਿਆਰ, ਰੱਬ ਦੀ ਮੁਹੱਬਤ ਔਰ ਹੋਰ ਹਰ ਚੀਜ਼ ਤੋਂ ਬੇਪਰਵਾਹੀ ਹੋਣੀ ਚਾਹੀਦੀ ਹੈ, ਉਹਨਾਂ ਦੀ ਇੱਕ ਇੱਕ ਲਿਖਤ ਜਿਹੜੀ ਹੈ ਉਹ ਇਸ ਵਿਜ਼ਡਮ ਦੇ ਨਾਲ, ਇਸ ਸਲਾਹ ਦੇ ਨਾਲ, ਔਰ ਜਿਸ ਕਿਸਮ ਦੀ ਉਹਨਾਂ ਦੀ ਪੋਇਟਰੀ ਜਿਹੜੀ ਖਾਸ ਤੌਰ ਤੇ ਉਹਨਾਂ ਦੇ ਕਵਿਤ ਸਵਈਏ ਭਾਵੇਂ ਬ੍ਰਜ ਭਾਸ਼ਾ 'ਚ ਨੇ, ਜਿਹੜੇ ਉਸ ਵੇਲੇ ਦੇ ਡਾਇਲੈਕਟ ਸਨ, ਅੱਡ-ਅੱਡ ਲਿਟਰਰੀ ਜ਼ਬਾਨ ਬ੍ਰਜ ਭਾਸ਼ਾ ਸੀ, ਡਾਇਲੈਕਟ ਤਾਂ ਬਿੰਦਰਾਬੰਦ ਦੀ ਜ਼ਬਾਨ ਹੈ, ਅਵਧ ਦੀ ਹੈ ਜਿਹਨੂੰ ਅੱਜ ਲਖਨਊ ਕਹਿੰਦੇ ਨੇ, ਜਾਂ ਰੋਹੀਲਖੰਡ ਦੀ ਹੈ, ਦੂਸਰੇ ਉਹ ਸਾਰੇ ਖਿੱਤੇ ਦੇ ਵਿੱਚ ਬਹੁਤ ਸਾਰੇ ਡਾਇਲੈਕਟ ਸਨ। ਸੋ ਅਸੀਂ ਵਾਪਸ ਉਹਨਾਂ ਦੇ ਕਵਿਤ ਸਵਈਆ ਜਿਹੜਾ ਹਰ ਸੋਮਵਾਰ ਅਸੀਂ ਇੱਕ ਵਿਚਾਰ ਕਰਦੇ ਹਾਂ। ਅੱਜ ਕਵਿਤ ਸਵਈਆ ਨੰਬਰ 279 ਹੈ। 278 ਅਸੀਂ ਵਿਚਾਰ ਚੁੱਕੇ ਹਾਂ, ਕੁੱਲ 675 ਨੇ ਔਰ ਇਹ ਉਹਨਾਂ ਦੀ ਲਿਖਤ ਹੈ। ਦਰਸ਼ਨ ਸੋਭਾ ਦਿਗ ਦ੍ਰਿਸ਼ਟ ਗਿਆਨ ਗਮ, ਦ੍ਰਿਸ਼ਟ ਧਿਆਨ ਪ੍ਰਭ ਦਰਸ ਅਤੀਤ ਹੈ, ਸ਼ਬਦ ਸੁਰਤ ਪਰੈ ਸੁਰਤ ਸ਼ਬਦ ਪਰੈ, ਜਾਸ ਬਾਸ ਅਲਖ ਸੁਬਾਸ ਨਾਸ ਰੀਤ ਹੈ, ਰਸ ਰਸਨਾ ਰਹਿਤ ਰਸ, ਕਰ ਅਸਪਰਸ਼ ਪਰਸਨ ਕਰਾ ਜੀਤ ਹੈ, ਚਰਨ ਗਵਨ ਗਮ ਗਵਨ ਚਰਨ ਗਮ, ਆਸ ਪਿਆਸ ਬਿਸਮ ਵਿਸ਼ਵਾਸ ਪ੍ਰਿਯ ਪ੍ਰੀਤ ਹੈ। ਜਿਹੜੀਆਂ ਰੂਹਾਂ ਜਿਹੜੇ ਅੰਦਰ ਰੱਬ ਦੀ ਮੁਹੱਬਤ ਦੇ ਵਿੱਚ ਗ੍ਰਿਫਤਾਰ ਹੋ ਜਾਂਦੇ ਨੇ, ਉਸ ਗ੍ਰਿਫਤ 'ਚ ਹੁੰਦੇ ਨੇ, ਉਹਨਾਂ ਦੇ ਫਿਰ ਬਾਕੀ ਜ਼ਿੰਦਗੀ ਦੇ ਕੀ ਸਵਾਦ ਰਹਿ ਜਾਂਦੇ ਨੇ। ਬਾਕੀ ਜ਼ਿੰਦਗੀ 'ਚ ਉਹਨਾਂ ਦਾ ਪਹਿਰਾਵਾ, ਉਹਨਾਂ ਦੀ ਤੋਰ, ਉਹਨਾਂ ਦੇ ਜੀਭ ਦੇ ਸਵਾਦ, ਉਹਨਾਂ ਦੇ ਹੱਥ, ਉਹਨਾਂ ਦੇ ਪੈਰ, ਉਹ ਸਿਰਫ ਤੇ ਸਿਰਫ ਉਸ ਰੱਬ ਦੀ ਸੇਵਾ ਵਿੱਚ ਹੁੰਦੇ ਨੇ, ਆਪਣੇ ਪਿਆਰੇ ਮਹਿਬੂਬ ਨੂੰ ਸਮਰਪਿਤ ਹੁੰਦੇ ਨੇ। ਉਹਨਾਂ ਨੂੰ ਹੋਰ ਕੁਛ ਵੀ ਨਜ਼ਰ ਨਹੀਂ ਆਉਂਦਾ। ਦੁਨੀਆ ਦੇ ਪਲੇਸ਼ਰ, ਐਸ਼ੋ ਇਸ਼ਰਤ, ਦੁਨੀਆ ਦੇ ਝੂਠੇ ਮੋਹ, ਦੁਨੀਆ ਦੀ ਝੂਠੀ ਸ਼ੌਹਰਤ, ਦੁਨੀਆ ਦੇ ਝੂਠੇ ਦਿਖਾਵੇ, ਇਸ ਸਾਰੇ ਤੋਂ ਪਰਹੇਜ਼ਗਾਰ ਹੁੰਦਾ। ਉਹ ਹਰ ਕਦਮ ਉਹ ਆਪਣੀ ਰਸਨਾ ਨੂੰ ਵੀ ਕਹਿੰਦਾ ਕਿ ਭਾਈ ਤੂੰ ਸਿਰਫ ਤੇ ਸਿਰਫ ਇੱਕੋ ਨਾਂ ਰਹਿਣਾ ਤੇ ਉਹ ਆਪਣੇ ਮਹਿਬੂਬ ਦਾ, ਆਪਣੇ ਪਿਆਰੇ ਦਾ, ਆਪਣੇ ਰੱਬ ਦਾ। ਉਹ ਆਪਣੇ ਪੈਰਾਂ ਨੂੰ, ਲੱਤਾਂ ਨੂੰ ਕਹਿੰਦਾ ਚਰਨ ਚਲੋ ਮਾਰਗ ਗੋਬਿੰਦ, ਕਿ ਤੂੰ ਹੇ ਮੇਰੇ ਪੈਰੋ, ਤੁਸੀਂ ਸਿਰਫ ਤੇ ਸਿਰਫ ਇੱਕੋ ਹੀ ਰਸਤੇ ਤੇ ਤੁਰਨਾ ਤੇ ਉਹ ਆਪਣੇ ਪਿਆਰੇ ਗੋਬਿੰਦ ਦਾ ਰਸਤਾ ਹੈ। ਉਹ ਆਪਣੀਆਂ ਅੱਖਾਂ ਨੂੰ ਕਹਿੰਦਾ ਕਿ ਇਹ ਨੇਤਰੋ ਮੇਰਿਓ, ਹਰ ਤੁਮ ਮੈਂ ਜੋਤ ਰੱਖੀ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਿ ਮੇਰੀਆਂ ਅੱਖੋ, ਕਿਸੇ ਹੋਰ ਨੂੰ ਨਾ ਦੇਖੋ, ਹਰ ਚੀਜ਼ 'ਚ ਤੁਹਾਨੂੰ ਰੱਬ ਨਜ਼ਰ ਆ। ਇਹ ਸਰਵਣੋ ਮੇਰਿਓ, ਸਾਚੈ ਸੁਣਨਾ ਨੋ ਪਠਾਏ, ਕਿ ਹੇ ਮੇਰੇ ਕੰਨੋਂ ਤੁਹਾਨੂੰ ਭੇਜਿਆ, ਤੁਹਾਨੂੰ ਲਾਇਆ ਮੇਰੇ ਵਜੂਦ ਦੇ ਨਾਲ ਰੱਬ ਨੇ, ਇਸ ਲਈ ਕਿ ਤੁਸੀਂ ਸਿਰਫ ਤੇ ਸਿਰਫ ਸੱਚੇ ਨਾਮ ਦੀ ਗੱਲ ਸੁਣਨੀ ਹੈ, ਸੱਚ ਨੂੰ ਸੁਣਨਾ, ਹੋਰ ਕਿਸੇ ਪਾਸੇ ਨਹੀਂ ਜਾਣਾ। ਔਰ ਇਹ ਜਿਹੜਾ ਸਾਰਾ ਹੀ ਗੁਰਬਾਣੀ ਦਾ, ਅਧਿਆਤਮ ਦਾ, ਰੂਹਾਨੀਅਤ ਦਾ ਉਪਦੇਸ਼ ਹੈ, ਉਹ ਇਸ ਸਵਈਏ ਦੇ ਵਿੱਚ, ਜੇ ਅਖੀਰਲੀ ਲਾਈਨ ਤੋਂ ਮੈਂ ਇਸ ਦੀ
ਇੰਟਰਪ੍ਰੀਟੇਸ਼ਨ ਸ਼ੁਰੂ ਕਰਾਂ ਜੀ ਤੇ ਫਿਰ ਇਹ ਹੈ ਕਿ ਚਰਨ ਗਵਨ ਗਮ ਗਵਨ ਚਰਨ ਗਮ, ਕਿ ਮੇਰੇ ਚਰਨ ਸਿਰਫ ਤੇ ਸਿਰਫ ਆਪਣੇ ਪਿਆਰੇ ਵੱਲ ਤੁਰ ਕੇ ਜਾਂਦੇ ਨੇ, ਉਧਰ ਹੀ ਜਾਣਗੇ। ਔਰ ਚਰਨ ਔਰ ਮੇਰੇ ਪਿਆਰੇ ਦਾ ਪਿਆਰ ਉਹ ਇਕਜੁੱਟ ਨੇ। ਆਸ ਪਿਆਸ ਬਿਸਮ ਵਿਸ਼ਵਾਸ ਪ੍ਰਿਆ ਪ੍ਰੀਤ ਹੈ, ਕਿ ਮੇਰੀ ਆਪਣੇ ਪਿਆਰੇ ਦੇ ਨਾਲ ਇਸ ਕਿਸਮ ਦੀ ਪ੍ਰੀਤ ਹੈ ਕਿ ਮੈਨੂੰ ਕਿਸੇ ਹੋਰ ਆਸ ਜਾਂ ਪਿਆਸ ਦੀ ਹੁਣ ਵਿਆਕੁਲਤਾ ਨਹੀਂ ਹੈ। ਮੈਂ ਵਿਆਕੁਲ ਨਹੀਂ ਹੁੰਦਾ, ਮੈਂ ਡਿਜ਼ਾਇਰਸ ਨਹੀਂ ਹੁੰਦਾ ਕਿਸੇ ਵੀ ਹੋਰ ਚੀਜ਼ ਤੋਂ। ਜੀ ਮੇਰੀ ਇਹੀ ਹੈ ਕਿ ਮੇਰੀ ਉਸ ਵੰਡਰਫੁਲ ਬਿਸ਼ਮ ਹੁੰਦਾ ਹੈ, ਬਿਸ਼ਮ ਵਿਸ਼ਵਾਸ, ਜਿਹੜਾ ਅਦਭੁਤ ਵਾਹਿਗੁਰੂ ਹੈ, ਪ੍ਰਿਆ ਪ੍ਰਿਯ, ਉਹ ਪਿਆਰਾ ਹੈ ਜਿਹੜਾ, ਉਸ ਦੇ ਨਾਲ ਮੇਰੀ ਪ੍ਰੀਤ ਨਿਭੇ। ਜੀ ਔਰ ਜਦੋਂ ਇਹ ਹਾਲਤ ਬਣਦੀ ਹੈ ਤੇ ਫਿਰ ਸ਼ੁਰੂਆਤ ਹੈ ਦਰਸ਼ਨ ਸੋਭਾ ਦਿਗ ਦ੍ਰਿਸ਼ਟ ਗਿਆਨ ਗਮ, ਕਿ ਜਦੋਂ ਉਸ ਪਿਆਰੇ ਦਾ ਦੀਦਾਰ ਹੁੰਦਾ ਹੈ ਤੇ ਉਸ ਦੀ ਨਾਲ ਤੁਹਾਡੀ ਦ੍ਰਿਸ਼ਟੀ ਦੇ ਅੰਦਰ, ਤੁਹਾਡੀ ਨਜ਼ਰ ਦੇ ਅੰਦਰ ਫੋਰਸਾਈਟਡਨੈਸ ਆਉਂਦੀ ਹੈ, ਜੀ ਦੂਰਦਰਸ਼ਤਾ ਆਉਂਦੀ ਹੈ, ਔਰ ਵਿਜ਼ਡਮ ਆਉਂਦੀ ਹੈ, ਗਿਆਨ ਆਉਂਦਾ ਹੈ। ਦ੍ਰਿਸ਼ਟ ਧਿਆਨ ਪ੍ਰਭ ਦਰਸ ਅਤੀਤ ਹੈ, ਕਿ ਜੇ ਉਸ ਪਿਆਰੇ ਦੇ ਦਰਸ਼ਨਾਂ ਦੇ ਉੱਤੇ ਤੁਸੀਂ ਧਿਆਨ ਲਾਉਂਦੇ ਹੋ ਤੇ ਫਿਰ ਜਿਹੜੇ ਤੁਹਾਡੇ ਬੀਤੇ ਦੇ ਕੋਈ ਨਾ ਪੱਖੀ ਪਾਰਟ ਵੀ ਨੇ ਉਹ ਅਤੀਤ ਹੋ ਜਾਂਦੇ ਨੇ, ਉਹ ਗਾਇਬ ਹੋ ਜਾਂਦੇ ਨੇ, ਉਹ ਪਾਸਟ ਬਣ ਜਾਂਦੇ ਨੇ। ਸ਼ਬਦ ਸੁਰਤ ਪਰੈ ਸੁਰਤ ਸ਼ਬਦ ਪਰੈ ਜਾਸ ਬਾਸ ਅਲਖ ਸੁਬਾਸ ਨਾਸ ਰੀਤ ਹੈ, ਕਿ ਜਦੋਂ ਸ਼ਬਦ ਦੇ ਵਿੱਚ ਸੁਰਤ ਜੁੜਦੀ ਹੈ, ਸੁਰਤ ਦੇ ਵਿੱਚ ਆ ਕੇ ਸ਼ਬਦ ਵਸਦਾ ਹੈ, ਤੇ ਫਿਰ ਜਿਹੜੀ ਤੁਹਾਡੇ ਅੰਦਰ ਖੁਸ਼ਬੂ ਉਸ ਪਿਆਰੇ ਦੇ ਪਿਆਰ ਦੀ ਹੁੰਦੀ ਹੈ, ਨਾਸਾਂ ਨੂੰ ਉਸ ਤੋਂ ਬਿਨਾ, ਵਜੂਦ ਨੂੰ ਉਸ ਵਾਹਿਗੁਰੂ ਤੋਂ ਬਿਨਾ ਹੋਰ ਕੋਈ ਵੀ ਫ੍ਰੈਗਰੈਂਸ, ਹੋਰ ਕੋਈ ਵੀ ਖੁਸ਼ਬੂ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ। ਰਸ ਰਸਨਾ ਰਹਿਤ ਰਸਨਾ ਰਹਿਤ ਰਸ ਕਰ ਅਸਪਰਸ ਪਰਸ਼ਨ ਕਰਾ ਜੀਤ ਹੈ, ਕਿ ਜਿਹੜਾ ਵਾਹਿਗੁਰੂ ਦਾ ਨਾਮ ਲੈਣ ਵਾਲੀ ਰਸਨਾ ਹੈ, ਰਸਨਾ ਜ਼ਬਾਨ ਨੂੰ ਕਹਿੰਦੇ ਨੇ, ਜਦੋਂ ਇੱਕ ਵਾਰ ਪਿਆਰੇ ਵਾਹਿਗੁਰੂ ਦਾ ਨਾਮ ਰਸਨਾ ਦੇ ਉੱਤੇ ਹੈ ਤੇ ਫਿਰ ਉਹ ਉਸ ਤੋਂ ਬਿਨਾ ਰਸਨਾ ਰਹਿ ਹੀ ਨਹੀਂ ਸਕਦੀ। ਇਸੇ ਤਰ੍ਹਾਂ ਜਿਹੜੇ ਹੱਥਾਂ ਨੇ, ਕਰ ਕਹਿੰਦੇ ਨੇ ਹੱਥਾਂ ਨੂੰ, ਜਿਨ੍ਹਾਂ ਹੱਥਾਂ ਨੇ ਉਸ ਪਿਆਰੇ ਦੇ ਵਜੂਦ ਦਾ ਸਪਰਸ਼ ਕੀਤਾ ਹੈ, ਉਸ ਨੂੰ ਛੋਹਿਆ, ਕਰ ਅਸਪਰਸ਼, ਉਹ ਫਿਰ ਜਿਹੜੇ ਨੇ ਉਸ ਇੰਪ੍ਰੈਸ਼ਨ ਤੋਂ ਬਿਨਾ, ਜਿਹੜਾ ਉਸ ਪਰਸਨ ਦੇ ਨਾਲ ਹੈ, ਜਿਹੜੇ ਵਾਹਿਗੁਰੂ ਦੇ ਹੋਣ ਦੇ ਨਾਲ ਹੈ, ਉਸ ਤੋਂ ਬਿਨਾ ਉਹ ਹੱਥਾਂ ਨੂੰ ਹੋਰ ਕੁਝ ਚੰਗਾ ਨਹੀਂ ਲੱਗਦਾ। ਔਰ ਅਖੀਰ 'ਚ ਇਹੀ ਹੈ, ਚਰਨ ਗਵਨ ਗਮ ਗਵਨ ਚਰਨ ਗਮ ਆਸ ਪਿਆਸ ਬਿਸਮ ਵਿਸ਼ਵਾਸ ਪ੍ਰਿਆ ਪ੍ਰੀਤ ਹੈ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨਾਲ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।